ਦੌੜ ਦਾ ਮੁਕਾਬਲਾ ਹੁੰਦਾ ਸੀ ਪਿਆ ਤੇ ਦੋ ਰਨਰ ਆਂਦੇ ਨੇ ਦੌੜ ਲਾਉਣ ਵਾਲੇ ਨੂੰ, ਉਹ ਸਾਰਿਆਂ ਨੂੰ ਪਿਛਾਂ ਛੱਡ ਕੇ ਤੇ ਅੱਗੇ ਭਜਾਉਂਦੇ ਸਨ। ਇੱਕ ਕੀਨੀਆ ਦਾ ਸੀ, ਉਹਦਾ ਨਾਂ ਸੀ ਅਬਦੁਲ ਮਤੀ। ਇੱਕ ਸਪੇਨ ਦਾ ਸੀ, ਉਹਦਾ ਨਾਂ ਸੀ ਏਵਨ ਫਰਨੇਡਜ਼। ਜਿਹੜਾ ਅਬਦੁਲ ਮਤੀ ਸੀ ਨਾ, ਉਹ ਅੱਗੇ ਸੀ, ਸਪੇਨ ਵਾਲਾ ਜਿਹੜਾ ਉਹ ਪਿੱਛੇ ਸੀ। ਅਬਦੁਲ ਮਤੀ ਨੂੰ ਇੰਜ ਲੱਗਦਾ ਸੀ ਪਿਆ ਕਿ ਮੈਂ ਜਿਹੜੀ ਆਖਰੀ ਲਾਈਨ ਸੀ ਨਾ ਉਹ ਕ੍ਰਾਸ ਕਰ ਚੁੱਕਿਆ ਤੇ ਇਹ ਮੱਠਾ ਹੋ ਗਿਆ, ਸਲੋ ਹੋ ਗਿਆ। ਜਿਹੜਾ ਏਵਨ ਫਰਨੇਡਜ਼ ਸੀ ਨਾ ਸਪੇਨ ਵਾਲਾ, ਉਹਨੂੰ ਪਤਾ ਸੀ ਕਿ ਇਹ ਗਲਤੀ ਕਰਦਾ ਪਿਆ, ਇਹਨੂੰ ਇੰਜ ਲੱਗਦਾ ਪਿਆ ਕਿ ਮੈਂ ਆਖਰੀ ਜਿਹੜੀ ਲਾਈਨ ਹੈ ਉਹ ਕ੍ਰਾਸ ਕਰ ਚੁੱਕਿਆ, ਹਾਲਾਂਕਿ ਇਹ ਪਿੱਛੇ ਵੇ। ਉਹ ਏਵਨ ਫਰਨੇਡਜ਼ ਨੇ ਉਹਨੂੰ ਪਿੱਛੋਂ ਆਵਾਜ਼ ਦਿੱਤੀ ਕਿ ਦੌੜ, ਅਜੇ ਹੋਰ ਦੌੜ। ਹੈ ਇਹ ਵੀ ਕਰੀਬ ਹੀ ਸੀ, ਜ਼ਿਆਦਾ ਪਿੱਛੇ ਨਹੀਂ ਸੀ। ਉਹਨੂੰ ਅਬਦੁਲ ਮਤੀ ਨੂੰ ਇਹਨਾਂ ਦੀ ਜ਼ੁਬਾਨ ਨਹੀਂ ਸੀ ਆਉਂਦੀ, ਉਹਨੂੰ ਸਮਝ ਨਾ ਆਈ ਕਿ ਇਹ ਕੀ ਪਿਆ ਆਂਦਾ। ਉਹ ਲਾਇਨ ਦੇ ਬਿਲਕੁਲ ਹੀ ਕਰੀਬ ਸੀ ਅਬਦੁਲ ਮਤੀ। ਇਹ ਏਵਨ ਫਰਨੇਡਜ਼ ਸਪੇਨ ਵਾਲਾ ਜਦੋਂ ਪਿੱਛੋਂ ਉਹਦੇ ਕਰੀਬ ਆਇਆ ਨਾ ਤੇ ਇਹਨੇ ਉਹਨੂੰ ਧੱਕਾ ਮਾਰਿਆ ਤੇ ਉਹ ਲਾਈਨ ਕ੍ਰਾਸ ਕਰ ਗਿਆ। ਇਹਦੇ ਧੱਕਾ ਮਾਰਨ ਨਾਲ ਉਹ ਲਾਈਨ ਕ੍ਰਾਸ ਕਰ ਗਿਆ ਤੇ ਉਹ ਜਿੱਤ ਗਿਆ। ਜਦੋਂ ਉਹ ਜਿੱਤ ਗਿਆ ਤੇ ਜਿਹੜੇ ਸ਼ਾਇਕੀਨ ਸਨ ਨਾ, ਯਾਨੀ ਜ਼ਾਹਿਰ ਉਹ ਦੌੜ ਦਾ ਜਦੋਂ ਮੁਕਾਬਲਾ ਪਿਆ ਹੁੰਦਾ ਸੀ, ਲੋਕ ਵਹਿੰਦੇ ਤੇ ਐ ਸਨ ਨਾ ਵੇ, ਉਹ ਜਿਹੜੇ ਵੇਖਣ ਵਾਲੇ ਤਮਾਸ਼ਾਈ ਸਨ ਉਹਨਾਂ ਨੇ ਗੁੱਸੇ ਦਾ ਇਜ਼ਹਾਰ ਕੀਤਾ ਏਵਨ ਫਰਨੇਡਜ਼ ਦੇ ਉੱਤੇ ਕਿ ਤੂੰ ਕਿੰਜ ਦੀ ਹਰਕਤ ਕੀਤੀ ਏ, ਤੂੰ ਜਿੱਤਦਾ ਸੈਂ ਪਿਆ। ਉਹ ਤੇ ਖਲੋ ਗਿਆ ਸੀ ਉਹ ਲਾਈਨ ਤੋਂ ਪਿੱਛੇ ਹੀ, ਤੂੰ ਜਿੱਤਦਾ ਸੈਂ ਪਿਆ, ਤੂੰ ਧੱਕਾ ਮਾਰ ਕੇ ਉਹਨੂੰ ਕਿਉਂ ਜਿਤਾ ਛੜਿਆ। ਬੜਿਆਂ ਨੇ ਸਹਾਫੀਆਂ ਵੀ ਸਵਾਲ ਕੀਤਾ, TV ਐਂਕਰਾਂ ਨੇ ਵੀ ਵਗੈਰਾ ਵਗੈਰਾ ਸਵਾਲ ਕੀਤਾ ਕਿ ਤੂੰ ਇੰਜ ਦਾ ਕੰਮ ਕਿਉਂ ਕੀਤਾ, ਉਹਨੂੰ ਕਿਉਂ ਤੂੰ ਜਿਤਾਇਆ। ਏਵਨ ਫਰਨੇਡਜ਼ ਨੇ ਆਖਿਆ ਕਿ ਮੈਂ ਉਹਨੂੰ ਜਿਤਾਇਆ ਨਹੀਂ, ਉਹ ਆਲਰੇਡੀ ਪਹਿਲਾਂ ਖੁਦ ਆਪ ਹੀ ਪਿਆ ਜਿੱਤਦਾ ਸੀ, ਮੈਂ ਨਹੀਂ ਜਿਤਾਇਆ। ਉਹ ਜਿੱਤਦਾ ਸੀ ਪਿਆ, ਲੇਕਿਨ ਉਹਨੂੰ ਸਿਰਫ ਇਹ ਮਹਿਸੂਸ ਪਿਆ ਹੁੰਦਾ ਸੀ ਕਿ ਮੈਂ ਕ੍ਰਾਸ ਕਰ ਚੁੱਕਿਆ ਉਹ ਵਾਲੀ ਲਾਈਨ ਜਿਹੜੀ ਕ੍ਰਾਸ ਕਰਕੇ ਤੇ ਬੰਦਾ ਜਿੱਤਦਾ। ਉਹ ਐਵੇਂ ਨਿੱਕੀ ਜਿਹੀ ਗਲਤੀ ਦੀ ਵਜ੍ਹਾ ਤੋਂ ਸਲੋ ਹੋਇਆ ਸੀ, ਮੱਠਾ ਹੋਇਆ ਸੀ, ਮੈਂ ਨਹੀਂ ਜਿਤਾਇਆ, ਅਸਲ ਦੇ ਵਿੱਚ ਉਹ ਆਪ ਹੀ ਜਿੱਤਿਆ। ਉਹਨਾਂ ਆਖਿਆ ਫੇਰ ਵੀ ਤੂੰ ਉਹਨੂੰ ਧੱਕਾ ਕਿਉਂ ਮਾਰਿਆ, ਤੂੰ ਉਹਨੂੰ ਮਤਲਬ ਨਹੀਂ ਸੀ ਧੱਕਾ ਮਾਰਨਾ, ਆਪ ਹੀ ਉਹ ਕਾਮਯਾਬ ਹੋ ਜਾਂਦਾ, ਤੂੰ ਆਪ ਹੀ ਲਾਈਨ ਕ੍ਰਾਸ ਕਰ ਲੈਂਦਾ। ਉਹਨੇ ਆਖਿਆ, ਬੜਾ ਸੋਹਣਾ ਜਵਾਬ ਦਿੱਤਾ, ਉਹਨੇ ਆਖਿਆ ਕੀ ਫਾਇਦਾ ਇੰਜ ਦੀ ਕਾਮਯਾਬੀ ਦਾ ਕਿ ਜਦੋਂ ਕਿਸੇ ਨੂੰ ਕਾਮਯਾਬ ਹੁੰਦਾ ਵੇਖ ਕੇ ਉਹਨੂੰ ਨਿੱਕੀ ਜਿਹੀ ਗਲਤੀ ਤੋਂ ਨਾਕਾਮ ਕਰਕੇ ਤੇ ਆਪ ਹੀ ਬੰਦਾ ਕਾਮਯਾਬ ਹੋ ਜਾ, ਆਪ ਹੀ ਬੰਦਾ ਅੱਗੇ ਟੁਰ ਜੇ। ਮੈਂ ਕੀ ਕਾਮਯਾਬੀ ਨੂੰ ਕਰਨਾ ਸੀ, ਮੈਂ ਉਹਨਾਂ ਮੈਡਲਾਂ ਨੂੰ ਕੀ ਕਰਨਾ ਸੀ, ਉਹਨਾਂ ਟਰਾਫੀਆਂ ਨੂੰ ਕੀ ਕਰਨਾ ਸੀ, ਉਹਨਾਂ ਗੋਲਡ ਮੈਡਲਾਂ ਨੂੰ ਕੀ ਕਰਨਾ ਸੀ, ਮੈਂ ਤਮਗਿਆਂ ਨੂੰ, ਕਿ ਮੈਂ ਅਗਾਂ ਜਿੱਤ ਵੀ ਜਾਂਦਾ ਤੇ ਮੇਰਾ ਜ਼ਮੀਰ ਮੈਨੂੰ ਮਲਾਮਤ ਕਰਦਾ ਰਹਿੰਦਾ ਕਿ ਜਿੱਤਿਆ ਤੂੰ ਤੇ ਕਿੰਜ ਜਿੱਤਿਆ, ਉਹਦੀ ਗਲਤੀ ਦੀ ਵਜ੍ਹਾ ਤੋਂ ਮੁਕਾਬਲਾ ਕਰਕੇ ਜਿੱਤ ਦੂੰ। ਲਿਹਾਜ਼ਾ ਅੱਜ ਦੀ ਆ ਜਿਹੜੀ ਮੈਂ ਮਿਸਾਲ ਸੁਣਾਈ ਹੈ, ਜਿਹੜੀ ਮੈਂ ਗੱਲ ਸੁਣਾਈ ਹੈ ਤੁਹਾਨੂੰ, ਮੈਂ ਗੱਲ ਸੁਣਾਉਣ ਦਾ ਨਿਚੋੜ ਖੁਲਾਸਾ ਇਹ ਕੱਢਣਾ ਕਿ ਭਾਈ ਜਿੱਤੋ, ਅੱਗੇ ਜਾਓ, ਦੂਜਿਆਂ ਨਾਲੋਂ ਅੱਗੇ ਵਧੋ, ਲੇਕਿਨ ਦੂਜਿਆਂ ਨੂੰ ਬੇਇੱਜ਼ਤ ਕਰਕੇ ਨਹੀਂ, ਦੂਜਿਆਂ ਨੂੰ ਰਸਵਾ ਕਰਕੇ ਨਹੀਂ, ਦੂਜਿਆਂ ਨੂੰ ਜ਼ਲੀਲ ਕਰਕੇ ਨਹੀਂ, ਦੂਜਿਆਂ ਨੂੰ ਨੀਚਾ ਵਿਖਾ ਕੇ ਨਹੀਂ, ਦੂਜਿਆਂ ਦੇ ਕੰਧਿਆਂ ਉੱਤੇ ਖਲੋ ਕੇ ਅੱਗੇ ਨਾ ਵਧੋ। ਅਗਰ ਅੱਗੇ ਵਧਣਾ, ਅਗਰ ਕਾਮਯਾਬੀ ਪਾਣੀ ਹੈ ਤਾਂ ਖੁਦ ਮਿਹਨਤ ਕਰੋ, ਖੁਦ ਕੋਸ਼ਿਸ਼ ਕਰੋ। ਔਰ ਅਗਰ ਕੋਈ ਬੰਦਾ ਅੱਗੇ ਜਾ ਰਿਹਾ ਤਾਂ ਉਹਦੀਆਂ ਲੱਤਾਂ ਨਾ ਖਿੱਚੋ। ਅਗਰ ਦੇ ਸਕਦੇ ਹੋ ਤਾਂ ਉਹਦਾ ਸਾਥ ਦਿਓ, ਅਗਰ ਦੇ ਸਕਦੇ ਹੋ ਤਾਂ ਉਹਨੂੰ ਹੌਸਲਾ ਦਿਓ, ਅਗਰ ਦੇ ਸਕਦੇ ਹੋ ਤਾਂ ਉਹਨੂੰ ਥਾਪੜਾ ਦਿਓ, ਨਾ ਕਿ ਉਹਨੂੰ ਕਾਮਯਾਬ ਵੇਖ ਕੇ ਤੇ ਉਹਦੀਆਂ ਲੱਤਾਂ ਖਿੱਚ ਕੇ ਤੇ ਉਹਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰੋ ਤੇ ਆਪ ਹੀ ਅੱਗੇ ਜਾ ਕੇ ਜਿੱਤਣ ਦੀ ਕੋਸ਼ਿਸ਼ ਕਰੋ। ਉਹ ਜਿੱਤ ਤੁਹਾਡੀ ਹਾਰ ਹੋ ਸਕਦੀ, ਉਹ ਤੁਹਾਡੀ ਜਿੱਤ ਨਹੀਂ। ਇੰਜ ਦਾ ਜਿਵੇਂ ਏਵਨ ਫਰਨੇਡਜ਼ ਹਾਰਿਆ, ਇੰਜ ਦਾ ਬੰਦਾ ਹਾਰ ਕੇ ਵੀ ਜਿੱਤ ਜਾਂਦਾ ਤੇ ਜਿਹੜੇ ਬੰਦੇ ਦੂਜਿਆਂ ਨੂੰ ਕਾਮਯਾਬ ਵੇਖ ਕੇ ਉਹਨਾਂ ਦੀਆਂ ਲੱਤਾਂ ਖਿੱਚ ਕੇ ਉਹਨਾਂ ਨੂੰ ਨਾਕਾਮ ਕਰਦੇ ਨੇ ਕਿ ਅਸੀਂ ਕਾਮਯਾਬ ਹੋ ਜਾਈਏ, ਇੰਜ ਦੇ ਬੰਦੇ ਜਿੱਤ ਕੇ ਵੀ ਨਾਕਾਮ ਹੋ ਜਾਂਦੇ ਨੇ।